ਜੋ ਜਿੰਨੇ ਪੰਜਾਬੀ ਐਕਟਰ ਜੋ ਕਮੇਡੀਅਨ ਹਨ, ਸਾਡਾ ਤੇ ਕਪਿਲ ਸ਼ਰਮਾ ਹੈ ਨਾ, ਇੱਥੇ ਭਰੇ ਬੇਨ ਕਮੇਡੀਅਨ। ਇੱਕ ਵਾਰ ਮੈਂ ਟ੍ਰੇਨ ਵਿੱਚ ਮੇਰੇ ਨਾਲ ਗੱਲ ਚੱਲੀ, ਉਹ ਚਾਹ ਵਾਲਾ ਕਹਿ ਰਿਹਾ ਸੀ ਤੱਤੀ ਤੇ ਗਰਮ ਚਾਹ ਲੈ ਲਓ, ਤੇ ਉਹਨੂੰ ਨੇ ਡਾਂਟ ਕੇ ਕਿਹਾ ਸੀ ਯਾਰ ਤੱਤੀ ਦੇ ਜਾਂ ਗਰਮ ਦੇ। ਅਸੀਂ ਉੱਥੇ ਜਾ ਕੇ ਇਹੀ ਪੈਗਾਮ ਦਾਂਗੇ ਕਿ ਤੁਸੀਂ ਆਪਣਾ ਜਲਦ ਤੋਂ ਜਲਦ ਵੀਜ਼ਾ, ਜੋ ਪੰਜਾਬੀ ਹੈ ਲੋਕ ਬੋਲਦੇ ਨੇ, ਸਾਡੇ ਉੱਥੇ ਵੀ ਨਹੀਂ ਬੋਲੀ ਜਾਂਦੀ। ਵੇਲੀਓ ਮੈਂ ਮੀਆਂ ਆਸਫ ਅਲੀ ਤੇ ਅੱਜ ਗੱਲ ਕਰਾਂਗੇ ਅਸੀਂ ਦਿੱਲੀ ਤੋਂ ਆਏ ਹੋਏ ਇੱਕ ਬਜ਼ੁਰਗ ਦੇ ਨਾਲ, ਬਲਕਿ ਬਜ਼ੁਰਗ ਨਹੀਂ ਨੌਜਵਾਨ ਬਜ਼ੁਰਗ ਦੇ ਨਾਲ। ਕੀ ਹਾਲ ਚਾਲ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੋਕ ਇੰਡੀਆ ਤੋਂ ਔਰ ਮੈਂ ਦਿੱਲੀ ਨੂੰ ਬਿਲੋਂਗ ਕਰਦਾ ਹਾਂ। ਪਿਛਲੇ 10 ਦਿਨ ਤੋਂ ਪਾਕਿਸਤਾਨ ਦੇ ਵਿੱਚ ਜੋ ਆਵਾਮ ਨੇ ਸਾਡੀ ਖਿਦਮਤ ਕੀਤੀ ਹੈ, ਜੋ ਸਾਡੀ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੈ, ਅਸੀਂ ਇਹਨਾਂ ਦੇ ਬੜੇ ਆਭਾਰੀ ਹਾਂ। ਜਦੋਂ ਆਉਣ ਲੱਗੇ ਸੀ ਉਦੋਂ ਥੋੜਾ ਅਫਵਾਹ ਸੀ ਸ਼ਾਇਦ ਉੱਥੇ ਕੁਝ ਦਿੱਕਤਾਂ ਆਉਣ, ਪਰ ਜਿਸ ਤਰੀਕੇ ਨਾਲ ਸਾਡੀ ਹਿਫਾਜ਼ਤ, ਟਰਾਂਸਪੋਰਟੇਸ਼ਨ, ਲੰਗਰ ਦਾ ਜੋ ਅਰੇਂਜਮੈਂਟ ਹੈ ਉਹ ਬਾਏ ਕਮਾਲ ਹੈ। 2-3 ਸੁਝਾਅ ਨੇ ਜਿਹੜੇ ਮੈਂ ਦੇਣਾ ਚਾਹੁੰਦਾ ਹਾਂ। ਪਹਿਲਾ ਤਾਂ ਇਹ ਵੇ ਕਿ ਇੱਥੇ ਹਰ ਸਥਾਨ ਦੇ ਉੱਤੇ ਇੱਕ ਕੰਟੀਨ ਹੋਣੀ ਚਾਹੀਦੀ ਹੈ, ਜਿੱਥੇ ਕਿ ਲੋਕਾਂ ਨੂੰ ਜ਼ਰੂਰੀ ਦਾ ਸਮਾਨ ਜੋ ਹੈ ਉਹ ਮਿਲ ਸਕੇ। ਆਉਣ ਵਾਲੇ ਸਮੇਂ ਵਿੱਚ ਸੁਧਾਰ ਹੋਏਗਾ ਤੇ ਯਾਤਰੀ ਨੂੰ ਹੋਰ ਬਹੁਤ ਅੱਛਾ ਲੱਗੇਗਾ। ਔਰ ਅਸੀਂ ਉੱਥੇ ਜਾ ਕੇ ਇਹੀ ਪੈਗਾਮ ਦਾਂਗੇ ਕਿ ਤੁਸੀਂ ਆਪਣਾ ਜਲਦ ਤੋਂ ਜਲਦ ਵੀਜ਼ਾ ਲਗਾਓ। ਔਰ ਵਾਈ ਅਗਰ ਅਰਦਾਸ ਕਰਦੇ ਹਾਂ ਕਿ ਇਹ ਮੇਰਾ ਚੌਥਾ ਵਿਜ਼ਿਟ ਸੀ, ਰੱਬ ਸਾਨੂੰ ਤੰਦਰੁਸਤੀ ਦੇਵੇ ਤੇ ਅਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਇਸ ਸਥਾਨ ਦੇ ਇੱਥੇ ਦੇ ਲੋਕਾਂ ਨੇ, ਜੋ ਪੰਜਾਬੀ ਹੈ ਲੋਕ ਬੋਲਦੇ ਨੇ, ਸਾਡੇ ਉੱਥੇ ਵੀ ਨਹੀਂ ਬੋਲੀ ਜਾਂਦੀ। ਜਿਸ ਤਰ੍ਹਾਂ ਕਿ ਜੋ ਜਿੰਨੇ ਪੰਜਾਬੀ ਐਕਟਰ ਜੋ ਕਮੇਡੀਅਨ ਹਨ, ਸਾਡਾ ਤੇ ਕਪਿਲ ਸ਼ਰਮਾ ਹੈ ਨਾ, ਇੱਥੇ ਭਰੇ ਬੇਨ ਕਮੇਡੀਅਨ, ਔਰ ਜਿਸ ਲਹਿਜੇ ਨਾਲ ਉਹ ਪੰਜਾਬੀ ਬੋਲਦੇ ਨੇ। ਇੱਕ ਵਾਰ ਮੈਂ ਟ੍ਰੇਨ ਵਿੱਚ ਮੇਰੇ ਨਾਲ ਗੱਲ ਚੱਲੀ, ਉਹ ਚਾਹ ਵਾਲਾ ਕਹਿ ਰਿਹਾ ਸੀ ਤੱਤੀ ਤੇ ਗਰਮ ਚਾਹ ਲੈ ਲਓ, ਤੇ ਉਹਨੂੰ ਨੇ ਡਾਂਟ ਕੇ ਕਿਹਾ ਸੀ ਯਾਰ ਤੱਤੀ ਦੇ ਜਾਂ ਗਰਮ ਦੇ। ਤੇ ਗੱਲ ਛੋਟੀ ਜੀ ਸੀ, ਇੱਕ ਐਸਾ ਮੁਹਾਵਰਾ ਸੀ ਜੋ ਉਹਨੇ ਕੀਤਾ ਸੀ। ਕਿੰਨੇ ਡਾਂਟ ਕੇ ਕਿਹਾ ਸੀ? ਪੁਲਿਸ ਵਾਲੇ ਸਾਡੇ ਨਾਲ ਸਨ ਉਸ ਟਾਈਮ। ਉਦੋਂ ਟ੍ਰੇਨ ਆਉਂਦੀ ਸੀ, ਟ੍ਰੇਨ ਚੱਲੀ ਸੀ, ਟ੍ਰੇਨ ਵਿੱਚ ਉਹ ਹੱਸ ਰਹੇ ਸੀ ਮੰਦਰੇ ਸਟੇਸ਼ਨ ਦੇ ਕੋਲ। ਰਾਤੀ 2:30-3 ਵਜੇ ਦਾ ਟਾਈਮ ਸੀ, ਤੇ ਮੈਂ ਛੋਟੀ ਜੀ ਗੱਲ ਨਹੀਂ ਸੀ। ਅਸੀਂ ਪਾਕਿਸਤਾਨ ਸੀਰੀਅਲ ਦੇਖਦੇ ਹਾਂ, ਉਹਦੇ ਵਿੱਚ ਬੜਾ ਅੱਛਾ ਸੰਦੇਸ਼ ਮਿਲਦਾ ਹੈ। ਪਰਦੇ ਦਾ ਪਤਾ ਲੱਗਦਾ ਕਿ ਲੇਡੀਜ਼ ਦਾ ਪਰਦਾ ਕੀ ਹੁੰਦਾ ਹੈ ਔਰ ਕਾਮੇਡੀ ਕੀ ਹੁੰਦੀ ਹੈ। ਮੈਂ ਪਾਕਿਸਤਾਨ ਗੌਰਮੈਂਟ ਦਾ ਔਰ ਭਾਰਤ ਸਰਕਾਰ ਦਾ ਬਹੁਤ ਆਭਾਰੀ ਹਾਂ। ਉਹ ਦੋਨੋਂ ਸਰਕਾਰਾਂ ਨੂੰ ਅਰਦਾਸ ਕਰਦਾ, ਜਿਸ ਤਰ੍ਹਾਂ ਖਾਲਸਾ ਅਰਦਾਸ ਰੋਜ਼ ਕਰਦਾ ਹੈ ਕਿ ਸਾਰੇ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਹੋਣ। ਗੁਰੂ ਮਹਾਰਾਜ ਇਹ ਬਿਧ ਬਣਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਦੱਸੋ, ਤੁਸੀਂ ਪਹਿਲੇ ਵਾਰੀ ਜਦੋਂ ਆਏ ਸੀ ਤੇ ਇਸ ਵਾਰੀ ਆਏ ਹੋ, ਕਿੰਨਾ ਕੁ ਡਿਫਰੈਂਸ ਲੱਗਿਆ ਤੁਹਾਨੂੰ? ਪਹਿਲੀ ਵਾਰੀ ਕਦੋਂ ਆਏ ਸੀ? ਲਗਭਗ ਮੈਂ ਪਹਿਲੀ ਵਾਰ 30 ਸਾਲ ਪਹਿਲੇ ਆਇਆ ਸੀ। ਉਦੋਂ ਮੇਰਾ ਵਾਈਫ ਦਾ ਔਰ ਬੱਚੇ ਦਾ ਵੀਜ਼ਾ ਲੱਗ ਗਿਆ ਸੀ, ਤੇ ਮੇਰਾ ਵੀਜ਼ਾ ਉਹਨਾਂ ਨੇ ਰਿਜੈਕਟ ਕਰਤਾ ਸੀ। ਫਿਰ ਮੈਂ ਪਾਕਿਸਤਾਨ ਐਮਬੈਸੀ ਜਾ ਕੇ ਅਪਰੋਚ ਕੀਤੀ ਉਹਨਾਂ ਨੂੰ। ਉਹਨਾਂ ਦਾ ਕੋਈ ਨਾਮ ਡਾਊਟਫੁਲ ਲੱਗ ਰਿਹਾ ਸੀ। ਕਹਿੰਦਾ ਵੇਅਰ ਯੂ ਆਰ ਸਰਵਿੰਗ। ਤੇ ਮੈਂ ਕਿਹਾ ਜੀ ਮੈਂ ਬੈਂਕ 'ਚ ਮੈਨੇਜਰ ਹੈਗਾ। ਕਹਿੰਦੇ ਕੈਨ ਯੂ ਬ੍ਰਿੰਗ NOC। ਮੈਂ ਉਹਨਾਂ ਨੂੰ NOC ਦਿੱਤਾ, ਤੇ ਉਸੇ ਟਾਈਮ ਹੀ ਮੇਰਾ ਬੇਟਾ ਵੀ ਨਾਲ ਸੀ। ਕਹਿੰਦਾ ਅੰਕਲ ਅਗਰ ਆਪ ਵੀਜ਼ਾ ਲਗਾਓਗੇ ਤਾਂ ਹੀ ਮੇਰੇ ਜੋ 2 ਬੇਟੀਆਂ ਤੋਂ ਬਾਅਦ ਬੇਟਾ ਹੋਇਆ ਸੀ ਉਹਦੀ ਮੰਨਤ ਦੇਣ ਅਸੀਂ ਉਦੋਂ ਆਏ ਸੀ। ਉਸ ਤੋਂ ਬਾਅਦ 3 ਵਾਰ ਹੋਰ ਵੀ ਆਏ, ਹੁਣ ਚੌਥੀ ਵਾਰ ਇੱਥੇ ਜ਼ਿਆਰਤ ਕਰਨ ਆਏ ਹਾਂ। ਅੱਛਾ, ਬੇਟੇ ਦੀ ਮੰਨਤ ਦੇਣ ਆਏ ਸੀ? ਹਾਂਜੀ, ਉਦੋਂ ਪਹਿਲੀ ਵਾਰ। ਕਿੱਥੇ ਆਏ ਸੀ ਉਦੋਂ ਮੰਨਤ ਦੇਣ? ਨਹੀਂ, ਨਨਕਾਣਾ ਸਾਹਿਬ ਤੋਂ ਹੀ ਟੂਰ ਸਟਾਰਟ ਹੁੰਦਾ ਨਾ, ਕਿਉਂਕਿ ਅਗਰ ਵਿਸਾਖੀ ਤੇ ਆਓਗੇ ਤਾਂ ਪੰਜਾ ਸਾਹਿਬ ਤੋਂ ਸ਼ੁਰੂ ਹੋਏਗਾ, ਤੇ ਇਸ ਤਰ੍ਹਾਂ ਸਿਸਟਮ ਹੈ। ਲਓ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਆਉਂਦੇ ਰਹੋ ਫਿਰ ਮੁੜ ਕੇ। ਤੇ ਖਾਸ ਕਰ ਜਿਹੜੀ ਤੁਸੀਂ ਸੈਂਸ ਆਫ ਹਿਊਮਰ ਵਾਲੀ ਗੱਲ ਦੱਸੀ ਆ, ਇਹ ਬੜੀ ਮੈਂ ਹੈਰਾਨ ਹੋਇਆ ਦੇਖ ਕੇ ਕਿ ਕੈਸੇ ਵਾਕਿਆਤ ਹੋ ਜਾਂਦੇ ਰਾਜ। ਬਾਕੀ ਆਪ ਦੇ ਚੈਨਲ ਦੇ ਬੜੇ ਆਭਾਰੀ ਹਾਂ, ਔਰ ਅਸੀਂ ਇੰਡੀਆ ਜਾ ਕੇ ਤੁਹਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਾਂਗੇ।